ਖਬਰ ਜਿਹੜੀ ਆ ਬੜੀ ਮੰਦਭਾਗੀ ਖਬਰ ਆ। ਜਿਹੜੀ ਮੈਂ ਸ਼ੇਅਰ ਕਰਨ ਲੱਗਾ ਹਾਂ ਕਿ ਫ੍ਰਿਜ਼ਨੋ ਦੇ ਵਿੱਚ ਸਾਡੇ ਕਾਫੀ ਪਰਮ ਮਿੱਤਰ ਸੀਗੇ। ਸਾਡੇ ਆਫਿਸ ਦੇ ਗੁਆਂਢੀ ਵੀ ਸੀਗੇ। ਉਹਨਾਂ ਨੇ ਟਰੱਕਿੰਗ ਕੰਪਨੀ ਰਨ ਕਰਦੇ ਸੀਗੇ ਅਤੇ ਜਿਹੜੀਆਂ ਹਾਲਾਤ ਇਸ ਵੇਲੇ ਬਣੇ ਸੀਗੇ, ਕੁਛ ਪਤਾ ਲੱਗਾ ਕਿ ਜਿਵੇਂ ਉਹਨਾਂ ਨੇ ਟਰੱਕਿੰਗ ਕੰਪਨੀ ਜਿਹੜੀ ਆ ਸੈੱਲ ਕੀਤੀ ਸੀਗੀ, ਅੱਗੇ ਜਿਨ੍ਹਾਂ ਨੇ ਲਈ ਸੀ ਉਹਨਾਂ ਨੇ ਬਹੁਤ ਜ਼ਿਆਦੀਆਂ ਚੋਰੀਆਂ ਕਰਤੀਆਂ ਉੱਤੇ। ਸੋ ਇੰਨਾ ਕੁ ਜ਼ਿਆਦਾ ਅਮਾਊਂਟ ਪ੍ਰੈਸ਼ਰ ਕਰ ਗਿਆ ਵੀ ਐਸ ਸੰਡੇ ਨੂੰ ਉਹਨਾਂ ਨੇ ਆਪਣੀ ਲਾਈਫ ਖਤਮ ਕਰ ਲਈ। ਸੁਸਾਈਡ ਹੋ ਗਿਆ। ਸੋ ਇਹ ਜਿਹੜੀ ਚੀਜ਼ ਹੋਈ ਆ, ਇਹਦੇ ਨਾਲ ਮੇਰੇ ਖਿਆਲ ਦੇ ਵਿੱਚ ਸਾਰੇ ਪਾਸੇ ਹੀ ਇਹ ਜਿਹੜੀ ਆ ਬਹੁਤ ਜ਼ਿਆਦਾ ਮਤਲਬ ਕਿ ਡਰ ਦੀ ਭਾਵਨਾ ਵੀ ਆ, ਬਹੁਤ ਚਿੰਤਾ ਦਾ ਵਿਸ਼ਾ ਵੀ ਆ। ਇਹ ਜਿਹੜੀਆਂ ਚੀਜ਼ਾਂ ਵਾਪਰਨੀਆਂ ਆਈਆਂ, ਇਹ ਜਿਹੜੀਆਂ ਚੀਜ਼ਾਂ ਹੋਣੀਆਂ ਇੱਦਾਂ ਦੀਆਂ, ਆਪਾਂ ਬੜੇ ਚਿਰ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ ਕਿ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਪੈ ਰਹੀ ਆ ਜਾਂ ਪੈਸੇ ਦੀ ਜਾਂ ਕਿਸੇ ਕਿਸਮ ਦੀ ਇੰਡਸਟਰੀ ਦੇ ਵਿੱਚ ਕੋਈ ਦੁੱਖ ਤਕਲੀਫ ਆ ਰਹੀ ਆ, ਦਿਸ ਇਜ਼ ਨਾਟ ਦ ਐਂਡ ਆਫ ਦ ਰੋਡ। ਇਹ ਕੰਟਰੀ ਦੇ ਵਿੱਚ ਇਹ ਚੀਜ਼ ਦਾ ਇਹੋ ਹੀ ਫਾਇਦਾ ਹੈਗਾ ਕਿ ਤੁਸੀਂ ਆਪਣਾ ਸਾਰਾ ਕੁਝ ਜਿਹੜਾ ਆ ਉਹ ਖਤਮ ਕਰਕੇ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਦੇ ਆ। ਸੋ ਇਹ ਜਿਹੜੀ ਚੀਜ਼ ਆ, ਇਹ ਮੈਂ ਅੱਜ ਫਿਰ ਅਗੇਨ ਇਸ ਚੀਜ਼ ਦਾ ਮੁੱਦਾ ਜਿਹੜਾ ਮੈਂ ਲੈ ਕੇ ਆਇਆ ਕਿ ਇਹਨੂੰ ਸੋਚੋ। ਤੁਸੀਂ ਤੇ ਚਲੇ ਜਾਂਦੇ ਆ, ਲੇਕਿਨ ਤੁਹਾਡੇ ਆਲੇ ਦੁਆਲੇ ਜਿਹੜੇ ਪਰਿਵਾਰਕ ਮੈਂਬਰ ਹੈਗੇ ਆ, ਹੁਣ ਉਹਨਾਂ ਦੇ 3 ਬੱਚੇ ਆ ਜਿਹੜੇ ਲੈਸ ਦੈਨ 18 ਆ, ਠੀਕ ਹੈ ਨਾ, ਤੇ ਉਹਨਾਂ ਦਾ ਦੇਖੋ, ਉਹਨਾਂ ਦਾ ਫੈਮਿਲੀ ਦਾ ਕੀ ਬਣਨਾ ਹੈਗਾ, ਕੀ ਹੋਣਾ ਹੈਗਾ। ਉਹਨਾਂ ਦੀ ਮਾਤਾ ਜੀ ਜਿਹੜੇ ਆ ਉਹ ਬਿਮਾਰ ਸੀਗੇ ਔਰ ਉਹਨਾਂ ਦੇ ਸਾਹਮਣੇ ਖੜ ਕੇ ਸਾਹਮਣੇ ਦੇਖ ਕੇ ਸਾਰਾ ਕੁਝ ਹੋਇਆ ਆ, ਉਹ ਬੈੱਡ ਰਿਡਨ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇਹ ਚੀਜ਼ਾਂ, ਇਹ ਨੌਬਤ ਜਿਹੜੀ ਆ ਇਹ ਨਾ ਆਵੇ। ਆਪਣੇ ਆਲੇ ਦੁਆਲੇ ਜਿਹੜੇ ਸਾਰੇ ਦੋਸਤ ਮਿੱਤਰ ਬਹਿੰਦੇ ਉੱਠਦੇ ਆ, ਉਹਨਾਂ ਨੂੰ ਜਦੋਂ ਇੱਦਾਂ ਦੀ ਕੋਈ ਸਿਚੁਏਸ਼ਨ ਪਤਾ ਲੱਗਦੀ ਆ, ਆਸਕ ਫॉर ਹੈਲਪ। ਇਸ ਕੰਟਰੀ ਦੀ ਇੰਨੀ ਹੈਲਪ ਅਵੇਲੇਬਲ ਇਸ ਸਿਲਸਿਲੇ ਦੇ ਵਿੱਚ ਅਵੇਲੇਬਲ ਆ, ਜਿਹੜੀ ਕਿ ਸਾਨੂੰ ਲੈਣੀ ਚਾਹੀਦੀ ਆ। ਔਰ ਉਹਦੇ ਵਿੱਚ ਕੋਈ ਐਸੀ ਸ਼ਰਮ ਵਾਲੀ ਗੱਲ ਨਹੀਂ ਗੀ, ਕੋਈ ਐਸੀ ਪ੍ਰੋਬਲਮ ਨਹੀਂ। ਸਾਰਿਆਂ 'ਤੇ ਦੁੱਖ ਤਕਲੀਫ ਆਉਂਦੀ ਆ। ਤੁਹਾਨੂੰ ਬੈਂਕ ਵੱਲੋਂ ਕੋਈ ਤੰਗੀ ਆ, ਤੁਹਾਨੂੰ ਕਿਸੇ ਚੀਜ਼ ਵੱਲੋਂ ਕੋਈ ਤੰਗੀ ਆ, ਤੁਸੀਂ ਕਈ ਜਿਹੜੇ ਐਸੇ ਰਸਤੇ ਆ ਦੇਖੋ, ਹੁਣ ਆਪਣੇ ਕਿੱਡੀ ਵੱਡੀ ਟਰੱਕਿੰਗ ਕੰਪਨੀ ਆ ਸਦਰਨ ਕੈਲੀਫੋਰਨੀਆ ਦੇ ਵਿੱਚ, ਨੈਸ਼ਨਲ ਰੋਡ ਲੌਜਿਸਟਿਕ ਜਿਹੜੀ ਆ, ਉਹ ਐਡੀ ਵੱਡੀ ਕੰਪਨੀ ਆ, ਕੰਮ ਕਰ ਰਹੀ ਆ, ਨਹੀਂ ਚੱਲਿਆ, ਉਹਨਾਂ ਨੇ ਬੈਂਕਰਪਸੀ ਫਾਈਲ ਕਰਤੀ, ਕੋਈ ਨਹੀਂ, ਰੀਸਟਰਕਚਰ ਕਰ ਲੈਣਗੇ, ਹੌਲੀ ਹੌਲੀ ਬਾਹਰ ਆ ਜਾਣਗੇ, ਦੈਨ ਦੇ ਵਿਲ ਬੀ ਬੈਕ ਔਨ ਦਾ ਫੀਟ। ਸੋ ਬਹੁਤ ਚੀਜ਼ਾਂ ਹੈਗੀਆਂ, ਬਹੁਤ ਸਾਧਨ ਹੈਗੇ ਆ ਜਿਨ੍ਹਾਂ ਨੂੰ ਯੂਜ਼ ਕੀਤਾ ਜਾ ਸਕਦਾ। ਇਹੋ ਹੀ ਰਿਕੁਐਸਟ ਹੈ ਸਾਰਿਆਂ ਨੂੰ ਕਿ ਜੇ ਤੁਸੀਂ ਆਲੇ ਦੁਆਲੇ ਕੋਈ ਵੀ ਆਪਾਂ, ਔਰ ਇਹ ਵੀ ਰਾਜਕਰਨ ਹਰਜੋਤ ਭਾਜੀ, ਇਹ ਵੀ ਮੈਂ ਦੱਸ ਦਿਆਂ, ਇਹ ਜਿਹੜੇ ਹਾਲਾਤ ਆ ਇਹ ਵੀ ਸਾਡੇ ਹੀ ਆਪਣੇ ਪੈਦਾ ਕਰਦੇ ਆ, ਸਾਡੇ ਹੀ ਆਪਣੇ ਚਾਰ ਚੁਫੇਰੇ ਇਹੋ ਜਿਹੀਆਂ ਚੀਜ਼ਾਂ ਕਰਦੇ ਆ। ਸੋ ਅਸੀਂ ਜੇ ਸਟੈਟਿਸਟਿਕਸ ਦੇਖੀਏ ਨਾ ਇੱਥੇ ਇਸ ਵੇਲੇ, ਤੇ ਜਿੰਨੀਆਂ ਵੀ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਥੈਫਟ ਹੋ ਰਹੇ ਹੈਗੇ ਆ, ਉਹ ਥੈਫਟ ਕਰਨ ਵਾਲੇ ਵੀ ਆਪਣੇ ਆ ਤੇ ਜਿਨ੍ਹਾਂ ਦੇ ਹੋ ਰਹੇ ਉਹ ਵੀ ਆਪਣੇ ਆ। ਜੇ ਵਿਕਟਮ ਵੀ ਅਸੀਂ ਆ ਤੇ ਦੂਜੇ ਜੁਰਮ ਕਰਨ ਵਾਲੇ ਵੀ ਅਸੀਂ ਆ। ਸੋ ਐਡੀ ਕੁ ਜ਼ਿਆਦਾ ਹਾਲਾਤ ਖਰਾਬ ਹੋ ਗਏ ਆ ਨਾ ਕਿ, ਪਰ ਉਹਦਾ ਹੱਲ ਇਹ ਨਹੀਂ ਹੈਗਾ ਜੋ ਇਹ ਪਿਛਲੇ ਸੰਡੇ ਨੂੰ ਹੋਇਆ। ਬਹੁਤ ਵੀ ਗਲਤ ਹੋਇਆ, ਪਰ ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਪਰ ਹੁਣ ਵੀ ਸੋਚੋ, ਹੁਣ ਵੀ ਸਮਝੋ, ਜੇ ਤੁਹਾਡੇ ਆਲੇ ਦੁਆਲੇ ਕੋਈ ਵੀ ਇੱਦਾਂ ਦਾ ਬੰਦਾ ਹੈਗਾ, ਕੋਈ ਵੀ ਇੱਦਾਂ ਦਾ ਜਿਹੜਾ ਕਿ ਡਾਊਨ ਜਾ ਰਿਹਾ ਹੈਗਾ, ਪਲੀਜ਼ ਉਹਦੇ ਵੱਲ ਧਿਆਨ ਦਿਓ ਤੇ ਜਿਹੜੀ ਆਪਣੀ ਸਰਵਿਸਿਜ਼ ਆ ਉਹਨੂੰ ਜ਼ਰੂਰ ਉਹਨੂੰ ਲਓ। ਬਿਲਕੁਲ ਰਮਨ ਜੀ, ਬਹੁਤ ਮਾੜੀ ਗੱਲ ਆ, ਇੱਦਾਂ ਦੇ ਸਟੈਪ ਨਹੀਂ ਚੱਕਣਾ ਚਾਹੀਦਾ। ਆਹ ਗੱਲ ਮੇਰੀ ਬੜੀ ਧਿਆਨ ਨਾਲ ਸੁਣਿਓ। ਸਾਡੇ ਜਿਹੜੇ ਮੌਜੂਦਾ ਪ੍ਰੈਜ਼ੀਡੈਂਟ ਆ ਨਾ, ਡੋਨਲਡ ਟਰੰਪ, 1991 ਤੋਂ ਲੈ ਕੇ 2009 ਤਾਈਂ ਉਹਨਾਂ ਨੇ 6 ਬੈਂਕਰਪਸੀਆਂ ਫਾਈਲ ਕੀਤੀਆਂ ਉਹਨਾਂ ਦੇ ਬਿਜ਼ਨੈਸਿਸ ਨੇ, ਚੈਪਟਰ 11। ਸੋ ਜੇ ਪ੍ਰੈਜ਼ੀਡੈਂਟ ਕਰ ਸਕਦਾ, ਆਪਾਂ ਨਹੀਂ ਕਰ ਸਕਦੇ ਜੇ ਕਿਤੇ ਪ੍ਰੋਬਲਮ ਪੈ ਗਈ, ਠੀਕ ਹੈ ਕਿ ਨਹੀਂ? ਸੋ ਐਡੀ ਘਬਰਾਉਣ ਵਾਲੀ ਗੱਲ ਨਹੀਂ। ਪੰਜਾਬੀ ਕਦੇ ਵੀ ਕੋਈ ਭੁੱਖਾ ਨਹੀਂ ਮਰਦਾ ਹੈਗਾ, ਕੋਈ ਨਹੀਂ, ਦਾਲ ਨਾਲ ਰੋਟੀ ਖਾ ਲਾਂਗੇ ਸਾਰੇ, ਉਹਦੇ ਨਾਲ ਹੀ ਖਾਂਦੇ ਆ। ਸੋ ਇੱਦਾਂ ਦਾ ਸਟੈਪ ਨਾ ਚੱਕੋ ਕੋਈ ਵੀ ਗਲਤ, ਤੇ ਉਹਦੇ ਨਾਲ ਬਾਅਦ ਦੇ ਵਿੱਚ ਜਿਹੜਾ ਪਰਿਵਾਰ ਨੂੰ ਇੰਨਾ ਦੁੱਖ ਝੱਲਣਾ ਪੈਂਦਾ ਆ, ਉਹਦੇ ਤੋਂ ਵੀ ਕਿਤੇ ਦੁਖੀ ਆ। ਬਿਲਕੁਲ ਜੀ। ਜੀ ਹਰਜੋਤ ਜੀ, ਇਹਦੇ ਵਿੱਚ ਮੈਂ ਐਡ ਇਹ ਚੀਜ਼ ਕਰੂੰਗਾ, ਰਮਨ ਜੀ ਨੇ ਉਸ ਗੱਲ ਨੂੰ ਛੋਇਆ ਵੀ ਇਹ ਪ੍ਰੋਬਲਮ ਕਿਤੇ ਨਾ ਕਿਤੇ ਬਣਾਈਆਂ ਆਪਣੀਆਂ ਹੋਈਆਂ ਆ। ਇੱਕ ਦੂਜੇ ਦੀ ਰੀਸ ਕਰਨ ਦੇ ਮਾਰੇ ਗੈਟ ਰਿਚ ਸਕੀਮਾਂ ਦੇ ਵਿੱਚ ਤੁਸੀਂ ਫਸ ਜਾਂਦੇ ਆ ਵੀ ਜੇ ਉਹਨੇ ਰੇਂਜ ਰੋਵਰ ਕਢਾਈ ਤਾਂ ਮੈਂ ਹੁਣ ਉੱਤੋਂ ਉੱਤੇ ਵਾਲੀ ਉਹ ਵੀ ਕਢਾਉਣੀ ਆ। ਜੇ ਉਹਦਾ 4 ਬੈਡਰੂਮ ਦਾ ਘਰ ਆ ਤਾਂ ਮੈਂ ਹੁਣ 6 ਵਾਲਾ ਹੀ ਜਿਹੜਾ ਉਹ ਲੈ ਕੇ ਦਿਖਾਉਣਾ ਆ। ਤੁਸੀਂ ਭਾਈ ਇਹ ਚੀਜ਼ ਜੇ ਕਰਨੀ ਆ ਨਾ, ਇੱਦਾਂ ਕਰੋ ਵੀ ਜੇ ਉਹਦਾ ਬਿਜ਼ਨਸ ਇੰਨਾ ਹੈ ਤੇ ਆਪਾਂ ਉਹ ਤੋਂ ਬਿਜ਼ਨਸ ਨੂੰ ਹੌਲੀ ਹੌਲੀ ਹੋਰ ਵਧਾਉਣਾ, ਮਜ਼ਬੂਤੀ ਦੇ ਨਾਲ ਜਿਹੜਾ ਉਹ ਵਧਾਉਣਾ। ਕੋਈ ਤੁਹਾਨੂੰ ਨਹੀਂ ਰੋਕ ਰਿਹਾ। ਬਹੁਤ ਜਿੱਦਾਂ ਰਮਨ ਜੀ ਨੇ ਕਿਹਾ ਵੀ ਆਪਸ਼ਨਸ ਹਰ ਤਰ੍ਹਾਂ ਦੀਆਂ ਇੱਥੇ ਅਵੇਲੇਬਲ ਆ। ਇੱਕ ਤਾਂ ਸਾਰੇ ਜਾਣੇ ਇਹ ਤੋਂ ਹਈਆ ਕਰੀਏ ਵੀ ਭਾਈ ਸ਼ੋਸ਼ਾ ਘੱਟ ਕਰਿਆ ਕਰੀਏ,
ਇਹ ਥੋੜਾ ਘੱਟ ਕਰੀਏ। ਲੋਕਾਂ ਨੂੰ ਦੇਖੋ, ਇਨਸਾਨ ਦੀ ਫਿਤਰਤ ਆ ਰੀਸ ਕਰਨ ਦੀ, ਪੈ ਜਾਂਦੀ ਹੈ ਨਾ ਚਾਹੁੰਦੇ ਹੋਏ ਵੀ। ਲੋਕ ਜਿਹਨੂੰ ਪੀਅਰ ਪ੍ਰੈਸ਼ਰ ਕਹਿ ਦਿੰਦੇ ਆ ਜਾਂ ਸੋਸਾਇਟੀ ਦਾ ਪ੍ਰੈਸ਼ਰ ਕਹਿ ਦਿੰਦੇ ਆ, ਆਪਣੇ ਕਲਚਰ 'ਚ ਵੀ ਇਹ ਹੁਣ ਚੀਜ਼ ਇੱਕ ਹਿਸਾਬ ਦੇ ਨਾਲ ਵੜ ਚੁੱਕੀ ਆ। ਤੇ ਇਸਨੇ ਘਾਣ ਬਹੁਤ ਕੀਤਾ ਆ ਵੀ ਸ਼ੋਸ਼ਾ ਜਿਹੜਾ ਉਹ ਕਰਦਾ ਵੀ ਜੇ ਉਹਨੇ ਆਹ ਸਿੰਗਰ ਸੱਦਿਆ ਤਾਂ ਅਸੀਂ ਉਹ ਤੋਂ ਉੱਤੇ ਵਾਲਾ ਸੱਦਣਾ ਜੀ। ਹੁਣ ਵੀ ਜੇ ਉਹਨੇ ਲੱਖ ਲਾਇਆ ਤਾਂ ਅਸੀਂ 2 ਲੱਖ ਲਾਉਣਾ ਆ। ਇਹ ਚੀਜ਼ਾਂ ਤੋਂ ਜਿਹੜਾ ਆਪਾਂ ਗੁਰੇਜ਼ ਕਰੀਏ, ਪਰਹੇਜ਼ ਕਰੀਏ। ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਖਾਣੀ ਤਾਂ ਭਾਈ ਰੋਟੀ ਫੁਲਕਾ ਹੀ ਆ ਨਾ, ਦਾਲ ਫੁਲਕਾ ਹੀ ਜਿਹੜਾ ਉਹ ਆਪਾਂ ਛਕਣਾ ਆ। ਉਹੀ ਛਕਦਾ ਆਏ ਸੀ ਤੇ ਹੁਣ ਸਵਾਦੀ ਜ਼ਿਆਦੀਆਂ ਚੀਜ਼ਾਂ ਆਪਾਂ ਉਹਦੇ ਚੱਕਰ ਦੇ ਵਿੱਚ ਨਾ ਆਪਾਂ ਆਪਣੇ ਝੁੱਗਾ ਚੌੜ ਜਿਹੜਾ ਉਹ ਕਰਾ ਕੇ ਬੈਠੇ ਹੋਏ ਆ। ਸੋ ਪਲੀਜ਼ ਸਾਰਿਆਂ ਨੂੰ ਬੇਨਤੀ ਆ, ਅਪੀਲ ਆ, ਸੰਜਮ ਦੇ ਨਾਲ, ਸਬਰ ਦੇ ਨਾਲ, ਸੰਤੋਖ ਦੇ ਨਾਲ ਜਿਹੜਾ ਆ ਉਹ ਕੰਮ ਵੱਲ ਨੂੰ ਜਿਹੜਾ ਉਹ ਵਧੋ। ਮੌਜੂਦਾ ਜਿਹੜੀ ਪ੍ਰੋਬਲਮ ਦੇ ਵਿੱਚੋਂ ਤੁਸੀਂ ਲੰਘ ਰਹੇ ਆ ਨਾ, ਇਹ ਵਕਤ ਨੇ ਠੀਕ ਕਰਨੀ ਆ, ਇਹ ਸਮੇਂ ਨੇ ਠੀਕ ਕਰਨਾ ਆ। ਰੀਲਾਂ ਦੀ ਇਸ ਦੁਨੀਆ ਦੇ ਵਿੱਚ ਕਾਲੇ ਨਾ ਪਾਓ, ਸਕਿੰਟਾਂ 'ਚ ਨਹੀਂ ਇਹ ਹੱਲ ਹੋਣੇ। ਇਹ ਜਿਹੜਾ ਆ ਉਹ ਆਵਾ ਊਤਦਿਆਂ ਵੀ ਟਾਈਮ ਲੱਗਾ ਆ ਤੇ ਉਹਨੂੰ ਸੁਲਝਦਿਆਂ ਵੀ ਟਾਈਮ ਲੱਗਣਾ ਆ। ਪਰ ਇਹ ਆ ਵੀ 1 ਸਟੈਪ ਐਟ ਏ ਟਾਈਮ, ਹੌਲੀ ਜਿਹੜੀਆਂ ਚੀਜ਼ਾਂ ਨੈਸੈਸਰੀ ਆ ਉਹਦੇ ਤੇ ਫੋਕਸ ਕਰੀਏ। ਲਗਜ਼ਰੀ ਵੱਲ ਨੂੰ ਫਿਰ ਜਦੋਂ ਮੌਕਾ ਲੱਗਾ ਫਿਰ ਤੁਸੀਂ ਉਧਰ ਨੂੰ ਦੁਬਾਰਾ ਜਿਹੜਾ ਹੌਲੀ ਕਰਿਓ। ਪਰ ਤਾਂ ਹੀ ਸਿਆਣੇ ਇਹੀ ਕਹਿੰਦੇ ਸੀ ਵੀ ਚਾਦਰ ਦੇਖ ਕੇ ਪੈਰ ਪਸਾਰਿਆ ਕਰੋ, ਵੀ ਸਮੇਂ ਦਾ ਪਤਾ ਨਹੀਂ ਹੁੰਦਾ ਕਦੋਂ ਜਿਹੜਾ ਉਹ ਫਿਰ ਜਾਣਾ। ਸੋ ਪਲੀਜ਼ ਇੱਕ ਦੂਜੇ ਨੂੰ ਹੌਸਲਾ ਦਿਓ ਤੇ ਇੱਕ ਦੂਜੇ ਨੂੰ ਚੜਾਓ ਨਾ, ਦਿਖਾ ਕੇ ਜਿਹੜਾ ਉਹ ਚੜਾਓ ਨਾ ਵੀ ਮੇਰੇ ਕੋ ਆਇਆ ਤੇ ਹੁਣ ਤੂੰ ਵੀ ਆਹ ਕਰਕੇ ਦਿਖਾ। ਏਦਾਂ ਬਿਲਕੁਲ ਦੇ ਕੰਮ ਨਹੀਂ, ਇੱਕ ਦੂਜੇ ਨੂੰ ਮਜ਼ਬੂਤ ਕਰੋ ਬਸ ਜੀ। ਬਿਲਕੁਲ ਰਾਜਕਰਨ, ਜਿਹੜੀ ਇਸ ਚੀਜ਼ ਦੇ ਉੱਤੋਂ ਜਿਹੜੀ ਇੱਕ ਚੀਜ਼ ਜਿਹੜੀ ਪਤਾ ਲੱਗੀ ਹੈ, ਜਿਹੜੀ ਕਿ ਜ਼ਿਆਦੀ ਅਪੀਲਿੰਗ ਇਸ ਵੇਲੇ ਜਿਹੜੀ ਜ਼ਿਆਦੀ ਹੈਗੀ ਆ, ਉਹ ਇਹ ਹੈਗੀ ਆ ਕਿ ਆਪਣੀ ਕੰਪਨੀ ਕਿਸੇ ਨੂੰ ਨਾ ਵੇਚੋ। ਇਸ ਵੇਲੇ FMCSA ਨੇ ਇਹਨੂੰ ਰੋਕ ਲਾ ਦਿੱਤੀ ਹੈ ਤੇ ਨਾ ਤੁਸੀਂ ਕੰਪਨੀ ਵੇਚ ਸਕਦੇ ਆ, ਨਾ ਤੁਸੀਂ ਕੰਪਨੀ ਕਿਸੇ ਨੂੰ ਲੀਜ਼ ਕਰ ਸਕਦੇ ਆ, ਨਾ ਰੈਂਟ ਕਰ ਸਕਦੇ ਆ, ਨਾ ਕੁਛ ਕਰ ਸਕਦੇ ਆ। ਸੋ ਪਲੀਜ਼ ਆਪਣੀ ਕੰਪਨੀ ਜਿਹੜੀ ਆ ਉਹ ਕਿਸੇ ਨੂੰ ਨਾ ਵੇਚੋ, ਕਿਉਂਕਿ ਇਹ ਜਿਹੜੀ ਸਿਚੁਏਸ਼ਨ ਦਾ ਮੂਲ ਰੀਜ਼ਨ ਆ, ਮੂਲ ਮੁੱਦਾ ਆ, ਜਿਹੜਾ ਮੂਲ ਕਾਰਨ ਆ, ਉਹ ਇਹੋ ਹੀ ਆ। ਸੋ ਇਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਵਾਰੀ ਇਹ ਗੱਲ ਕੀਤੀ ਆ ਕਿ ਇਹ ਚੀਜ਼ ਨਾ ਕਰੋ।